ਅਸਾਈਲਮ ਐਪਲੀਕੇਸ਼ਨਸ ਨੂੰ ਲੈ ਕੇ ਯੂਐਸਸੀਐਸ ਨੇ ਨਵੀਆਂ ਇੰਸਟਰਕਸ਼ਨਸ ਜਿਹੜੀਆਂ ਉਹ ਜਾਰੀ ਕੀਤੀਆਂ ਆ ਅਸਾਈਲਮ ਐਪਲੀਕੇਸ਼ਨਸ ਫਾਈਲ ਕਰਨ ਦੇ ਲਈ, ਜਦੋਂ EOIR ਡਿਸਮਿਸਲ ਜਾਂ ਟਰਮੀਨੇਸ਼ਨ ਹੋਈ ਹੁੰਦੀ ਹੈ ਰਿਮੂਵਲ ਪ੍ਰੋਸੀਡਿੰਗਸ ਦੀ। ਸੋ ਇਹ ਕੀ ਪੂਰਾ ਮਾਜਰਾ ਆ ਤੇ ਇੰਸਟਰਕਸ਼ਨਸ ਦਾ ਕੀ ਮਤਲਬ ਆ ਨਵੀਆਂ ਦਾ? ਇਹ ਜੀ ਕਾਫੀ ਇੰਪੋਰਟੈਂਟ ਖਬਰ। ਸੋ ਇਹ ਖਬਰ ਸੰਬੰਧ ਰੱਖਦੀ ਆ ਪੀਡੀ ਦੇ ਨਾਲ, ਜਿਨ੍ਹਾਂ ਨੂੰ ਪੀਡੀ ਦੇ ਕੇ ਕੇਸ ਉਹਨਾਂ ਦਾ ਡਿਸਮਿਸ ਕਰ ਦਿੱਤਾ ਜਾਂਦਾ। ਠੀਕ ਹੈ ਜੀ। ਕਾਫੀ ਲੋਕਾਂ ਨਾਲ ਇਹ ਜਿਹੜਾ ਹੋ ਰਿਹਾ ਵਾ, ਸੈਨ ਫਰਾਂਸਿਸਕੋ ਵੀ ਇਹ ਹੋ ਰਿਹਾ, ਸੈਂਟਾ ਐਨਾ ਵੈਨਾਈਸ ਵਾਲੇ ਕੋਰਟਾਂ ਦੇ ਵਿੱਚ ਇਹ ਜ਼ਿਆਦਾ ਵਾ। ਤੇ ਬੰਦਾ ਕਈ ਚਿਰਾਂ ਤੋਂ ਵੇਟ ਕਰਦਾ ਰਹਿ ਜਾਂਦਾ ਤੇ ਸਰਕਾਰੀ ਵਕੀਲ ਕਹਿੰਦਾ ਕਿ ਮੈਂ ਕੇਸ ਲੜਨਾ ਨਹੀਂ, ਤੇ ਜੱਜ ਕਹਿੰਦਾ ਮੈਂ ਇਹਦੀ ਗੱਲ ਨਾਲ ਸਹਿਮਤ ਹਾਂ। ਜੱਜ ਕੋ ਪੂਰੀ, ਸਰਕਾਰੀ ਵਕੀਲ ਕੋ ਪੂਰੀ ਪਾਵਰ ਆ। ਕਈ ਜੱਜ ਜਿਹੜੇ ਚੰਗੇ ਆ ਉਹ ਕਹਿੰਦੇ ਨਹੀਂ ਆਪਾਂ ਕੇਸ ਜਿਹੜਾ ਲੜਨਾ। ਸੋ ਕਈ ਜਗ੍ਹਾ ਸਾਡੀ ਜਿੱਤ ਹੋਈ ਹੈ ਇਹਦੇ ਵਿੱਚ। ਕਈ ਜਗ੍ਹਾ ਜਿਹੜਾ ਜੱਜ ਹੁੰਦਾ ਉਹ ਕਹਿੰਦਾ ਨਹੀਂ ਮੈਂ ਸਰਕਾਰੀ ਵਕੀਲ ਦੀ ਗੱਲ ਜਿਹੜੀ ਮੰਨਣੀ ਹੈ। ਇਹ ਬੰਦੇ ਦੀ ਆਪਣੀ ਆਪਣੀ ਕਿਸਮਤ ਆ। ਉਹਨਾਂ ਨੇ ਹੁਣ ਜਿਹੜਾ ਚੇਂਜ ਕੀ ਕੀਤਾ ਕਿ ਤੁਹਾਡੇ ਕੋਲ 2 ਆਪਸ਼ਨ ਆ ਜਾਂਦੀਆਂ ਜਦੋਂ ਤੁਹਾਡਾ ਕੇਸ ਡਿਸਮਿਸ ਹੁੰਦਾ। ਸੋ ਇਹ ਧਿਆਨ ਨਾਲ ਹੁਣ ਗੱਲ ਸੁਣਿਓ, ਕਿਉਂਕਿ ਇਹ ਪੀਡੀ ਵਾਲਾ ਮਸਲਾ ਲੋਕਾਂ ਨੂੰ, ਜਿਹਨੂੰ ਪੀਡੀ ਨਹੀਂ ਪਤਾ, ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ, ਇਹਦਾ ਮਤਲਬ ਇਹ ਹੁੰਦਾ ਪ੍ਰੋਸੀਕਿਊਟਰ ਹੁੰਦਾ ਸਰਕਾਰੀ ਵਕੀਲ। ਸਰਕਾਰੀ ਵਕੀਲ ਦੀ ਡਿਸਕ੍ਰੈਸ਼ਨ ਮਤਲਬ ਕਿ ਉਹਦੀ ਚੋਇਸ ਆ। ਜੇ ਉਹ ਚਾਹੁੰਦਾ ਕਿ ਮੈਂ ਕੇਸ ਨਹੀਂ ਲੜਨਾ, ਉਹ ਇਦਾਂ ਕਿਉਂ ਚਾਹੂਗਾ? ਉਹ ਤਾਂ ਚਾਹੂਗਾ ਕਿ ਜੇ ਬੰਦਾ ਸਾਹਮਣੇ ਕਲੀਨ ਆ, ਉਹਦਾ ਕੋਈ ਕ੍ਰਿਮੀਨਲ ਰੈਕੋਰਡ ਨਹੀਂ, ਕੁਛ ਨਹੀਂ, ਤੇ ਉਹ ਕਹਿੰਦਾ ਕਿ ਰਸ਼ ਬਹੁਤ ਜ਼ਿਆਦਾ ਕੋਰਟਾਂ ਦੇ ਵਿੱਚ ਵਧਿਆ ਪਿਆ, ਤੇ ਇਹ ਬੰਦਾ ਸਾਡੀ ਪ੍ਰਾਇੋਰਟੀ ਨਹੀਂ ਹੈਗਾ। ਮਤਲਬ ਕਿ ਸਾਨੂੰ ਇੰਨੀ ਕਾਹਲੀ ਨਹੀਂ ਕਿ ਇਹਨੂੰ ਦੇਸ਼ ਚੋਂ ਬਾਹਰ ਕੱਢੀਏ, ਇਸ ਲਈ ਆਪਾਂ ਅਦਾਲਤ ਦਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੇ। ਜਾਂ ਤੁਸੀਂ ਇਹਨੂੰ ਏਦਾਂ ਵੀ ਕਹਿ ਸਕਦੇ ਆ ਕਿ ਸਰਕਾਰੀ ਵਕੀਲ ਲੇਜ਼ੀ ਆ। ਮੇਰਾ ਇਹ ਮੰਨਣਾ ਕਿ ਜੇ ਜੱਜ ਨੂੰ ਆਪਾਂ ਇਹ ਕਹੀਦਾ ਕਿ ਭਾਈ ਹੁਣ ਤਾਂ ਆ ਗਏ ਇੱਥੇ ਸਾਰੇ ਜਾਣੇ, ਫਰਾਈਡੇ ਦਾ ਅੱਜ ਦਿਨ ਆ ਤੇ 2 ਵਜੇ ਆ ਤੇ ਸਰਕਾਰ ਨੇ ਹੋਰ ਕੁਛ ਤੇ ਕਰਨਾ ਨਹੀਂ ਇਸ ਤੋਂ ਬਾਅਦ, ਤੇ ਜੱਜ ਸਾਹਿਬ ਵੀ ਹੈਗਾ, ਇੰਟਰਪ੍ਰੀਟਰ ਵੀ ਹੈਗਾ, ਆਪਾਂ ਵੀ ਇੱਥੇ ਖੜੇ ਆ, ਕੇਸ ਲੜੋ। ਤੇ ਉਹ ਜੱਜ ਕਈ ਵਾਰੀ ਕਹਿ ਦਿੰਦਾ ਅੱਗੋਂ ਕਿ ਨਹੀਂ ਇਹ ਤਾਂ ਸਰਕਾਰ ਨੇ ਡਿਸਾਈਡ ਕਰਨਾ ਕਿ ਉਹਨਾਂ ਦਾ ਕਿੱਥੇ ਟਾਈਮ ਬਚਦਾ, ਕਿੱਥੇ ਟਾਈਮ ਨਹੀਂ ਬਚਦਾ, ਹਨਾ। ਬਹਾਨਾ ਜਿਹਾ ਜਿਹਨੂੰ ਕਹਿੰਦੇ ਆ ਲੱਗ ਜਾਂਦਾ। ਇਹਨੂੰ ਹੁਣ ਤੁਸੀਂ ਇਹ ਜੇ ਤੁਹਾਨੂੰ ਪੀਡੀ ਮਿਲ ਜਾਂਦੀ ਆ, ਤੁਹਾਡੇ ਕੋਲ 2 ਆਪਸ਼ਨਾਂ ਹੁੰਦੀਆਂ। ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ BIA ਦੇ ਵਿੱਚ ਅਪੀਲ ਕਰ ਸਕਦੇ ਆ, ਜਿਹਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੈਗਾ। ਫਾਇਦਾ ਕਿਉਂ ਨਹੀਂ ਹੈਗਾ? ਕਿਉਂਕਿ ਉੱਥੇ ਜਿਹੜੇ ਵਕੀਲ ਆਪਣੇ ਪੈਸੇ ਬਣਾਉਣ ਲਈ ਅਪੀਲ ਕਰ ਦਿੰਦੇ ਆ ਮੇਰੇ ਹਿਸਾਬ ਨਾਲ। ਬਾਕੀ ਆਪਣੀ ਆਪਣੀ ਸੋਚ ਆ ਕਿੱਦਾਂ, ਕਿਉਂਕਿ ਜਿਹੜਾ BIA ਉਹਨੇ ਸਿਰਫ ਇਹ ਦੇਖਣਾ ਕਿ ਜੱਜ ਨੇ ਫੈਸਲਾ ਸਹੀ ਕੀਤਾ ਕਿ ਗਲਤ ਕੀਤਾ। ਜਿਹੜਾ ਜੱਜ ਨੇ ਫੈਸਲਾ ਉਹ ਸਹੀ ਕੀਤਾ, ਸਰਕਾਰ ਵਰਸਸ ਗਾਰਲੈਂਡ ਦੇ ਕੇਸ ਤੋਂ ਹੋਰ ਕਈ ਸਾਰੇ ਕੇਸ ਜਿਹੜੇ ਹੈਗੇ ਆ, ਤੇ ਸਰਕਾਰ ਨੂੰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨੂੰ ਕੰਪਲੀਟ ਅਥਾਰਟੀ ਆ, ਉਹਨਾਂ ਦੀ ਫੁੱਲ ਪਾਵਰ ਆ। ਸੋ ਜੱਜ ਨੇ ਕੋਈ ਗਲਤ ਫੈਸਲਾ ਨਹੀਂ ਕੀਤਾ, ਇਸ ਲਈ ਅਪੀਲ ਦੇ ਵਿੱਚ ਕੋਈ ਫਾਇਦਾ ਨਹੀਂ। ਕਈ ਲੋਕਾਂ ਨੂੰ ਕਿਸੇ ਹੋਰ ਰੀਜ਼ਨ ਤੋਂ ਅਪੀਲ ਜਿਹੜੀ ਕਰਨੀ ਪੈ ਸਕਦੀ ਆ, ਪਰ ਸਿਰਫ ਜੇ ਤੁਸੀਂ ਅਸਾਲਮ ਦਾ ਕੇਸ ਆਪਣਾ ਲੜਨਾ ਤੇ ਅਸਾਲਮ ਆਫਿਸ ਜਿਹੜਾ ਜਾਓ, ਉੱਥੇ ਜਾ ਕੇ ਜਿਹੜਾ ਜ਼ਿਆਦਾ ਫਾਇਦਾ ਵਾ। ਉਹਦੇ ਬਾਰੇ ਇਹਨਾਂ ਨੇ ਹੁਣ ਜਿਹੜੇ ਨਵੇਂ ਰੂਲ ਜਿਹੜੇ ਕਲੀਅਰ ਕਰਤੇ ਆ, ਤਾਂ ਕਰਕੇ ਜਿਹੜੀ ਇਹ ਖਬਰ ਹੈ ਇਹ ਜ਼ਿਆਦਾ ਇੰਪੋਰਟੈਂਟ ਆ ਆਪਣੇ ਅਸਾਲਮ ਕੇਸਿਸ ਦੇ ਨਾਲ। ਠੀਕ ਹੈ। ਇਹ ਕੀ ਕਹਿੰਦੇ ਆ ਕਿ ਜਦੋਂ ਹੁਣ ਤੁਹਾਡਾ ਕੇਸ ਡਿਸਮਿਸ ਹੋ ਗਿਆ, ਤੁਸੀਂ ਨਵੀਂ ਅਸਾਲਮ ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਆ, ਕਿੱਥੇ ਫਾਈਲ ਕਰਨੀ ਆ? ਜਿੱਥੇ ਤੁਸੀਂ ਰਹਿ ਰਹੇ ਆ ਉਹਦੇ ਹਿਸਾਬ ਨਾਲ ਜਿਹੜਾ ਵੀ ਲੋਕ ਬਾਕਸ ਦਾ ਐਡਰੈਸ ਬਣਦਾ ਉੱਥੇ ਫਾਈਲ ਕਰਨੀ ਆ। ਇਹਦੇ ਨਾਲ ਆਪਣੀ ਸਬਮਿਸ਼ਨ ਦੇ ਨਾਲ ਆਪਣੀ ਜੋ ਵੀ ਅਪਡੇਟ ਹੋਏ ਆ, ਮਤਲਬ ਕਿ ਪਿੱਛੋਂ ਦੀ ਕੁਝ ਹੋਰ ਹੋ ਗਿਆ, ਨਵੀਂ ਚੀਜ਼ ਕੋਈ ਹੋਈ ਆ, ਉਹ ਤੁਸੀਂ ਵਿੱਚ ਮੈਂਸ਼ਨ ਕਰਨੀ ਆ ਫਾਈਲ ਕਰਨ ਲੱਗੇ। ਅਪਡੇਟ ਕਰਕੇ ਆਪਣੀ ਐਪਲੀਕੇਸ਼ਨ ਜਿਹੜੀ ਫਾਈਲ ਕਰਨੀ ਆ, ਤੁਹਾਡਾ ਐਡਰੈਸ ਚੇਂਜ ਹੋਇਆ ਉਹ ਤੁਸੀਂ ਅਪਡੇਟ ਕਰਨਾ, ਕੋਈ ਹੋਰ ਹਮਲਾ ਕਿਸੇ ਦੇ ਹੋਇਆ ਉਹ ਅਪਡੇਟ ਕਰਨਾ, ਨਾਲ ਕੀ ਇਨਕਲੂਡ ਕਰਨਾ। ਇਹ ਜਿਹੜੇ ਹੁਣ ਪੈਰਾਲੀਗਲਸ ਹੁੰਦੇ ਆ, ਕੇਸ ਕੁਸ ਬਣਾਉਂਦੇ ਆ, ਉਹਨਾਂ ਲਈ ਵੀ ਇਹ ਹੈਗਾ ਕਿ ਆਪਣੀ ਜਿਹੜਾ ਤੁਹਾਡਾ ਡਿਸਮਿਸਲ ਨੋਟਿਸ ਹੈਗਾ, ਟਰਮੀਨੇਸ਼ਨ ਹੋਈ ਸੀਗੀ, ਉਹਦਾ ਜੱਜ ਦਾ ਆਰਡਰ ਜਿਹੜਾ ਨਾਲ ਲਾਣਾ। ਜੱਜ ਦੇ ਕੋਲ ਕਦੋਂ 589 ਫਾਈਲ ਕੀਤਾ ਸੀਗਾ, ਉਹ ਇੱਕ ਐਂਡੋਰਸਡ ਸਟੈਂਪਡ ਕਾਪੀ ਹੁੰਦੀ ਹੈ, ਜਿਹਦੇ ਵਿੱਚ ਕੋਰਟ ਦੱਸਦਾ ਕਿ ਇੰਨੀ ਤਰੀਕ ਨੂੰ ਇਹਦਾ ਲੌਜ ਹੋ ਗਿਆ ਸੀਗਾ, ਉਹ ਤੁਸੀਂ ਨਾਲ ਫਾਈਲ ਕਰਨਾ। ਸੋ 2 ਚੀਜ਼ਾਂ, ਜਿਹੜਾ ਟਰਮੀਨੇਸ਼ਨ ਨੋਟਿਸ ਆ ਉਹ, ਤੇ ਜਿਹੜਾ EOIR ਦਾ ਜਿਹੜਾ 589 ਐਪਲੀਕੇਸ਼ਨ ਤੁਹਾਡੀ ਲੌਜ ਹੋਈ ਸੀ ਉਹ ਫਾਈਲ ਕਰਨੀ ਆ। ਇਹਦੇ ਨਾਲ ਕੀ ਆ ਕਿ USCIS ਕਹਿੰਦੀ ਕਿ ਸਾਨੂੰ ਡੇਟ ਪਤਾ ਲੱਗ ਜਾਂਦੀ ਕਦੋਂ ਇਹਨੇ ਫਾਈਲ ਕੀਤਾ। ਜੇ ਤੁਸੀਂ ਇਹ ਚੀਜ਼ਾਂ ਫਾਈਲ ਕਰੋਗੇ, ਉਹ ਕਹਿੰਦੇ ਤੁਹਾਡਾ ਜਦੋਂ ਸਾਡੇ ਕੋਲ ਕੇਸ ਆਉਂਦਾ, ਆਪਾਂ ਤੁਹਾਨੂੰ ਉਹੀ ਡੇਟ ਦੇ ਦੇਣੀ ਹੈ ਜਦੋਂ ਤੁਸੀਂ ਕੋਰਟ ਨਾਲ ਫਾਈਲ ਕੀਤਾ। ਤੁਸੀਂ ਲਾਈਨ 'ਚ ਫਿਰ ਦੁਬਾਰਾ ਨਵੇਂ ਸਿਰਿਓਂ ਨਹੀਂ ਲੱਗਣਾ, ਜਿੱਥੇ ਤੁਹਾਡਾ ਨੰਬਰ ਸੀਗਾ ਉੱਥੇ ਤੁਸੀਂ ਸਟੈਂਡ ਕਰਦੇ ਆ। ਜੇ ਤੁਹਾਡੇ ਵਰਕ ਪਰਮਿਟ ਦੀ ਕਲੂਕ ਜੇ ਪੂਰੀ ਹੋਈ ਹੋ ਸੀਗੀ, ਇਹ ਬਹੁਤ ਵੱਡੀ ਹੁਣ ਚੀਜ਼ ਆ। ਨਹੀਂ ਤਾਂ 150 ਦਿਨ ਵੇਟ ਕਰਨੀ ਪੈਂਦੀ ਸੀ, 150 ਦਿਨ ਵੇਟ ਨਹੀਂ ਕਰਨੀ ਪੈਣੀ। ਸੋ ਇਹ ਹੁਣ ਮੈਨੂੰ ਪਤਾ ਨਹੀਂ ਕੌਣ ਟਿਕਟੌਕ ਤੇ ਝੂਠੀਆਂ ਵੀਡੀਓ ਬਣਾਈ ਜਾਂਦਾ ਕਿ 60 ਦਿਨ 'ਚ ਵਰਕ ਪਰਮਿਟ ਆ ਜਾਣਾ, ਇੱਦਾਂ ਆਣਾ, ਉੱਦਾਂ ਆਣਾ। ਇੱਦਾਂ ਦਾ ਕੋਈ ਰੂਲ ਪਾਸ ਨਹੀਂ ਹੋਇਆ। ਸੋ ਰੂਲ ਨੂੰ ਧਿਆਨ ਨਾਲ ਸਮਝਿਆ ਕਰੋ। ਉਹ ਕਾਲਾਂ ਤੇ ਕਾਲਾਂ ਜੀ 60 ਦਿਨ 'ਚ ਆ ਗਿਆ ਜੀ, 60 ਦਿਨ 'ਚ ਵਰਕ ਪਰਮਿਟ ਕਰਤਾ, ਪਤਾ ਨਹੀਂ। ਸੋ
ਕੀ ਆ ਕਿ ਉਹ ਕਹਿੰਦੇ ਕਿ ਜੇ ਤੁਹਾਡਾ ਲੌਜ ਸਹੀ ਤਰੀਕੇ ਨਾਲ ਹੋਇਆ ਸੀਗਾ ਕੋਰਟ ਦੇ ਵਿੱਚ, ਉਹ ਵਾਲੀ ਡੇਟ ਜਿਹੜੀ ਸੀਗੀ ਉਹੀ ਆਪਾਂ ਤੁਹਾਨੂੰ ਅਸਾਈਲਮ ਆਫਿਸ 'ਚ ਦੁਬਾਰਾ ਦੇ ਦੇਣੀ ਆ। ਜਿਹਨਾਂ ਦੀ ਕਲੌਕ ਆਲਰੇਡੀ ਮੀਟ ਹੋ ਗਈ ਆ, ਉਹਨਾਂ ਦੀ ਉੱਦਾਂ ਹੀ ਚੱਲਣਾ ਕੰਮ। ਮਤਲਬ ਕਿ ਕੋਰਟ 'ਚੋਂ ਨਿਕਲ ਕੇ ਤੁਹਾਡਾ ਅਸਾਈਲਮ ਆਫਿਸ 'ਚ ਪੈ ਜਾਣਾ, ਕੋਈ ਫ਼ਰਕ ਨਹੀਂ ਪੈਣਾ ਤੁਹਾਡਾ, ਸਿਰਫ ਉਹਦੇ ਹਿਸਾਬ ਨਾਲ ਕੇਸ ਤੁਹਾਡਾ ਜਿਹੜਾ ਚੱਲਦਾ ਰਹਿਣਾ। ਹੁਣ ਇਹਦੇ ਵਿੱਚ ਜਿਹੜੀ ਮੇਨ ਚੀਜ਼ ਇਹ ਆ ਕਿ 3 ਸਾਲ ਬਾਅਦ ਜਦੋਂ ਤੁਹਾਡਾ ਕੇਸ 3 ਸਾਲ ਪੈਂਡਿੰਗ ਹੁੰਦਾ, ਤੁਸੀਂ ਲਾਅ ਸੂਟ ਕਰ ਸਕਦੇ ਆ। ਹੁਣ ਤੁਹਾਡੇ 3 ਸਾਲ ਆਟੋਮੈਟਿਕਲੀ ਪੂਰੇ ਹੋ ਜਾਣੇ ਆ। ਮਤਲਬ ਤੁਸੀਂ ਰਾਈਟ ਵੇ ਉਹਨਾਂ ਨੂੰ ਕਹਿ ਸਕਦੇ ਕਿ ਮੈਨੂੰ ਤਰੀਕ ਦਿਓ। ਜੇ ਨਹੀਂ ਤਰੀਕ ਉਹ ਤੁਹਾਨੂੰ ਦਿੰਦੇ ਆ ਤਾਂ ਤੁਸੀਂ ਉਹਨਾਂ ਤੇ ਲਾਅ ਸੂਟ ਰਾਈਟ ਵੇ ਜਿਹੜਾ ਮੈਂਡੇਮਸ ਦਾ ਉਹ ਕਰ ਸਕਦੇ ਆ। ਤੇ ਇਹ ਜਿਹੜੀ ਤੁਹਾਡੇ ਕੋਲ ਹੁਣ ਇੱਕ ਆਪਸ਼ਨ ਆ ਗਈ ਆ। ਪਰ ਇਹਦੇ ਵਿੱਚ ਹੁਣ ਏਦਾਂ, ਤੁਸੀਂ ਹੁਣ ਤੁਹਾਡਾ ਜੇ ਕੇਸ ਟਰਮੀਨੇਟ ਹੋਇਆ ਤੁਹਾਡਾ, ਹੁਣ ਇਹਨੂੰ ਗੱਲ ਨੂੰ ਧਿਆਨ ਨਾਲ ਸਮਝੋ ਕਿੱਦਾਂ। ਤੁਸੀਂ ਹੁਣ ਵਕੀਲ ਨੂੰ ਕੀ ਕਹਿ ਰਹੇ ਆ? ਤੁਸੀਂ ਉਹਨੂੰ ਕਹਿ ਰਹੇ ਆ ਕਿ ਮੈਂ ਇੱਕ ਤਾਂ ਹੈਗਾ ਕਿ ਮੈਂ 5 ਸਾਲ ਦੇ ਵਿੱਚ ਕੇਸ ਆਪਣਾ ਲੜਨਾ, ਕੋਈ ਨਹੀਂ ਚੱਲਦੇ ਰਹਿਣ ਦਿਓ। ਉਹਦੇ ਠੀਕ। ਵਿੱਚ ਜੋ ਵੀ ਵਕੀਲਾਂ ਦੀ ਸਟੈਂਡਰਡ ਪ੍ਰੋਟੋਕਾਲ ਆ ਕਿ ਤੂੰ ਪੇਮੈਂਟ ਕਰ, ਆਪਣੀਆਂ ਇੰਸਟਾਲਮੈਂਟ ਬਣਾ ਮੰਥਲੀ, ਆਲ ਗੁੱਡ ਹੈ ਹਨਾ। ਹੂੰ। ਪਰ ਤੁਸੀਂ ਕਹਿੰਦੇ ਕਿ ਨਹੀਂ ਮੈਂ 5 ਸਾਲ ਵੇਟ ਨਹੀਂ ਕਰਨੀ, ਮੈਨੂੰ ਹੁਣੇ ਹੀ ਸਭ ਕੁਝ ਚਾਹੀਦਾ। ਫਿਰ ਇਦਾਂ ਕਿ ਤੁਹਾਡਾ ਸਾਰਾ ਕੇਸ, ਸਾਰੀ ਪੇਮੈਂਟ ਤੁਹਾਡੀ ਰਾਈਟ ਵੇ ਖੜੇ ਆ ਉੱਥੇ, ਤੇ ਜਿਹੜੇ ਬੰਦੇ ਨੇ ਲਾਅ ਸੂਟ ਕਰਨਾ ਵਾ, ਸਿਵਲ ਲਾਇਰ ਹੈਗਾ, ਤੁਹਾਡਾ ਉਹਦਾ ਵੀ ਖਰਚਾ ਰਾਈਟ ਵੇ ਖੜਾ ਹੈਗਾ ਹਨਾ। ਲਾਅ ਸੂਟ ਦੀ ਗਾਰੰਟੀ ਕੋਈ ਨਹੀਂ ਹੁੰਦੀ ਕਿ ਇਮੀਗ੍ਰੇਸ਼ਨ ਤੁਹਾਨੂੰ ਤਰੀਕ ਦੇਵੇ, ਪਰ ਜ਼ਿਆਦਾਤਰ ਜਿਹੜੀ ਇਮੀਗ੍ਰੇਸ਼ਨ ਆ ਉਹ ਕੰਪਰੋਮਾਈਜ਼ ਕਰ ਲੈਂਦੀ ਆ। ਜ਼ਿਆਦਾਤਰ ਉਹ ਕਹਿੰਦੀ ਹੈ ਕਿ ਚੱਲ ਦੇ ਦਿਓ, ਕੀ ਫਰਕ ਪੈਂਦਾ। ਹੂੰ। ਉਹ ਇਹਨੂੰ ਹੁਣ ਇੱਥੇ ਕਲੈਰੀਫਾਈ ਕਰਨ ਦਾ ਕੀ ਹੈ ਕਿ ਇੱਕ ਜਿਹੜਾ ਮੀਡੀਅਮ ਹੈਗਾ, ਜਿਹੜੇ ਸਾਡੇ ਫਿਊਚਰ ਕਲਾਇੰਟ ਆ ਜਾਂ ਸਾਡੇ ਐਗਜ਼ਿਸਟਿੰਗ ਕਲਾਇੰਟ ਆ, ਜ਼ਿਆਦਾਤਰ ਲੋਕਾਂ ਦੇ ਫੀਸ ਦੇ ਰਿਲੇਟਡ ਸਵਾਲ ਹੁੰਦੇ ਆ ਬਾਰ-ਬਾਰ ਸੇਮ। ਤੇ ਇਹ ਜਿਹੜਾ ਪਲੇਟਫਾਰਮ ਆ, ਇਹਨੂੰ ਆਪਾਂ ਜਿਹੜੇ ਐਗਜ਼ਿਸਟਿੰਗ ਕਲਾਇੰਟ ਕੇਸ ਚੱਲਦੇ ਵੀ, ਉਹ ਵੀ ਕਾਫੀ ਸਾਰੇ ਜਿਹੜੇ ਸੁਣਦੇ ਆ। ਸੋ ਉਹਨਾਂ ਦੇ ਰਾਹੀਂ ਇਹ ਮਾਧਿਅਮ ਰਾਹੀਂ ਆਪਾਂ ਜਿਹੜੇ ਕਾਫੀ ਆਪਣੇ ਹਾਊਸਕੀਪਿੰਗ ਰੂਲ ਜਿਹੜੇ ਕਿ ਸਾਡੀ ਫਰਮ ਕਿੱਦਾਂ ਹੈਂਡਲ ਕਰਦੀ ਆ, ਉਹ ਵੀ ਆਪਾਂ ਕਲੀਅਰ ਕਰ ਲੈਂਦੇ ਆ ਨਾਲ-ਨਾਲ ਤੁਹਾਨੂੰ ਇਨਫੋਰਮੇਸ਼ਨ ਦੇਣ ਦੇ। ਹੂੰ। ਸੋ ਠੀਕ ਹੈ। ਉਹਦੇ ਵਿੱਚ ਏਦਾਂ ਨਹੀਂ ਕਿ ਮੈਂ ਹੁਣ ਪੁਰਾਣੇ ਵਕੀਲ ਨੂੰ ਆਲਰੇਡੀ ਬੜੇ ਜ਼ਿਆਦਾ ਪੈਸੇ ਦਿੱਤੇ ਸੀ, ਮੇਰੀ ਤਰੀਕ ਪੋਸਟਪੋਨ ਹੋ ਗਈ ਤੇ ਹੁਣ ਮੈਂ ਬਾਕੀ ਬਾਅਦ 'ਚ ਦੇ ਦੂੰਗਾ, ਮੇਰਾ ਕੇਸ ਐਕਸਪੀਡਾਈਟ ਕਰ ਦਿਓ, ਲਾਅ ਸੂਟ ਕਰ ਦਿਓ। ਉਹ ਜਿਹੜਾ ਲਾਅ ਸੂਟ ਵਗੈਰਾ ਵਾਲੇ ਬੰਦੇ ਆ ਸਾਰੇ, ਹਰੇਕ ਬੰਦੇ ਨੂੰ ਤੋਰਨ ਲਈ ਇੱਥੇ ਫੀਸ ਜਿਹੜੀ ਭਰਨੀ ਪੈਂਦੀ ਹੈ। ਸੋ ਜੇ ਤੁਹਾਡੇ ਕੋਲ ਨਹੀਂ ਪੈਸੇ ਆ, ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੇ ਤੁਸੀਂ ਕਾਹਲੇ ਆ, ਤੁਸੀਂ ਕਹਿਣਾ ਕਿ ਨਹੀਂ ਸਰਕਾਰ ਤੇ ਲਾਅ ਸੂਟ ਕਰਨਾ, ਤੇ ਫਿਰ ਤੁਹਾਨੂੰ ਉਹ ਫੀਸ ਫੂਸ ਸਾਰਾ ਤੁਹਾਡਾ ਜਿਹੜਾ ਇੰਤਜ਼ਾਮ ਹੋਣਾ ਚਾਹੀਦਾ। ਤੇ ਉਹਦਾ ਰੀਜ਼ਨ ਇਹ ਹੈ ਕਿ ਸਰਕਾਰ ਨੂੰ ਜਿਹੜਾ ਲਾਅ ਸੂਟ ਕਰਨਾ, ਸੂਹ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ। ਇਹਦੇ ਵਿੱਚ ਤੁਸੀਂ ਸਰਕਾਰ ਨਾਲ ਪੰਗਾ ਲੈ ਰਹੇ ਹੈਗੇ ਹਨਾ। ਚਲੋ ਅੱਗੇ ਹੁਣ ਮੂਵ ਔਨ ਕਰੀਏ। ਜਦੋਂ ਤੁਸੀਂ ਇਹ ਅਸਾਈਲਮ ਐਪਲੀਕੇਸ਼ਨ ਫਾਈਲ ਕਰੋਗੇ, ਤੁਹਾਡੀ ਜਿਹੜੀ ਵਰਕ ਪਰਮਿਟ ਵਾਲੀ ਡੇਟ ਆ, ਕਲੌਕ ਆ, ਉਹ ਸਾਰੀ ਮੇਨਟੇਨ ਰਹਿਣੀ ਆ। ਅਸਾਈਲਮ ਐਪਲੀਕੇਸ਼ਨ ਦਾ ਨੰਬਰ ਤੁਹਾਨੂੰ ਪੁਰਾਣਾ ਵਾਲਾ ਹੀ ਮਿਲ ਜਾਣਾ ਜਦੋਂ ਤੁਸੀਂ ਫਾਈਲ ਕੀਤੀ ਸੀਗੀ। ਜਿਹੜੇ ਤੁਹਾਡੇ ਜਵਾਕਾਂ ਦੀ ਏਜ ਆ ਹੈਨਾ, ਕਿ ਹੁਣ ਜਿੱਦਾਂ ਕਈਆਂ ਦੇ ਜਵਾਕ 21 ਸਾਲ ਤੋਂ ਉੱਤੇ ਹੋ ਗਏ ਨਾ, ਉਹ ਅਸਾਈਲਮ 'ਚ ਆਉਂਦੇ ਨਹੀਂ। ਸੋ ਇਹਦੇ ਨਾਲ ਇਹ ਹੈ ਕਿ ਉਹ ਜਿਹੜੇ ਜਿਹਨਾਂ ਦਾ ਕੇਸ ਡਿਸਮਿਸ ਹੁੰਦਾ, ਪਰ ਉਹਨਾਂ ਦੇ ਜਵਾਕ ਇੰਡੀਆ ਸੀਗੇ ਤੇ 21 ਸਾਲ ਤੋਂ ਉੱਤੇ ਹੋ ਗਏ ਆ, ਉਹ ਬਚ ਜਾਣੇ ਆ, ਉਹ ਏਜ ਆਊਟ ਨਹੀਂ ਹੋਣੇ। ਕਿਉਂਕਿ ਜਿਹੜੀ ਉਹਨਾਂ ਨੇ ਫਾਈਲਿੰਗ ਡੇਟ ਆ, ਉਹ ਪਿੱਛੇ ਵਾਲੀ ਕਰ ਦੇਣੀ ਆ। ਮੰਨ ਲਓ ਹੁਣ ਕਿਸੇ ਨੇ ਇਮੀਗ੍ਰੇਸ਼ਨ ਕੋਰਟ 'ਚ ਜਦੋਂ ਗਿਆ ਸੀ, ਜਵਾਕ 18 ਸਾਲ ਦੇ ਸੀਗੇ, ਜਦੋਂ ਡਿਸਮਿਸ ਹੋਇਆ ਉਦੋਂ 25 ਸਾਲ ਦੇ ਹੋ ਗਏ, ਤੇ ਜੇ ਉਹ ਨਵੀਂ ਐਪਲੀਕੇਸ਼ਨ ਫਾਈਲ ਕਰਦਾ ਤੇ ਉਹਦੇ ਜਵਾਕ ਆਲਰੇਡੀ ਏਜ ਆਊਟ ਹੋ ਜਾਣੇ ਸੀ, ਕਿਉਂਕਿ 21 ਸਾਲ ਤੋਂ ਉੱਤੇ ਆ। ਪਰ ਇਹ ਜਿਹੜੀ ਧਾਰਾ ਇਹਨਾਂ ਨੇ ਚੇਂਜ ਕੀਤੀ ਆ, ਇਹਦੇ ਥੱਲੇ ਕੀ ਆ ਕਿ ਉਹਦੇ ਜਵਾਕਾਂ ਦੀ ਉਮਰ 18 ਸਾਲ ਹੀ ਮੰਨੀ ਜਾਣੀ ਆ, ਤੇ ਉਹੀ ਜਿਹੜੀ ਫਾਈਲਿੰਗ ਡੇਟ ਆ ਉਹ ਐਪਲੀਕੇਬਲ ਕਰ ਦੇਣੀ ਆ। ਇੱਕ ਇਹਦੇ ਵਿੱਚ ਚੀਜ਼ ਉਹਨਾਂ ਨੇ ਹੋਰ ਕਲੈਰੀਫਾਈ ਕੀਤੀ ਆ, ਕੀ ਚੀਜ਼ ਜੀ? ਜਿਹੜੀ ਕਿ ਮੈਂ ਉਹਨਾਂ ਦੇ ਨਾਲ ਸਹਿਮਤ ਨਹੀਂ ਇਸ ਚੀਜ਼ 'ਚ ਬਿਲਕੁਲ ਵੀ। ਪਰ ਆਪਣਾ ਤਾਂ ਹੁਣ ਮੈਂ ਵਕੀਲ ਆ, ਮੈਂ ਕੋਈ ਲਾਅ ਬਣਾ ਨਹੀਂ ਸਕਦਾ ਆ, ਡਾਇਰੈਕਟਲੀ ਉਹਨਾਂ ਨੂੰ ਕਹਿ ਨਹੀਂ ਸਕਦਾ। ਉਹਨਾਂ ਨੇ ਕੀ ਕਿਹਾ, ਕਹਿੰਦੇ ਕਿ ਜੇ ਕੋਈ ਇਦਾਂ ਦੀ ਐਪਲੀਕੇਸ਼ਨ ਆ ਜਿਹੜੀ ਅਸਾਈਲਮ ਆਫਿਸ 'ਚ ਸੀਗੀ, ਆਪਾਂ ਕੋਰਟ ਨੂੰ ਰੈਫਰ ਕੀਤੀ ਉੱਤੇ, ਠੀਕ ਹੈ। ਉਹਦੀ ਕੇਸ ਉੱਤੇ ਗਿਆ ਤੇ ਜੱਜ ਨੇ ਫੇਰ ਵੀ ਜੇ ਟਰਮੀਨੇਟ ਕਰਤਾ, ਡਿਸਮਿਸ ਕਰਤਾ, ਤੇ ਵਾਪਸ ਸਾਡੇ ਕੋਲ ਆਂਦਾ, ਤੇ ਅਸਾਈਲਮ ਆਫਿਸ ਕਹਿੰਦਾ ਕਿਉਂਕਿ ਆਪਾਂ ਇੱਕ ਵਾਰੀ ਆਲਰੇਡੀ ਫੈਸਲਾ ਕਰ ਚੁੱਕੇ ਹਾਂ, ਤੇ ਆਪਾਂ ਫੇਰ ਦੁਬਾਰਾ ਜਿਹੜਾ ਕੋਰਟ ਦੇ ਕੋਲ ਭੇਜਣਾ ਉਹਨੂੰ ਵਾਪਸ ਥੱਲੋਂ ਦੀ। ਸੋ ਇਹ ਤਾਂ ਫਿਰ ਹੋ ਗਈ ਪਿੰਗ ਪੌਂਗ ਵਾਲੀ ਸਿਚੁਏਸ਼ਨ ਕਿ ਥੱਲੇ ਗਿਆ, ਉਹਨੇ ਕਿਹਾ ਚੱਲ ਉੱਪਰ ਜਾ, ਉੱਪਰ ਵਾਲਾ ਕਹਿੰਦਾ ਚੱਲ ਥੱਲੇ ਆ, ਥੱਲੇ ਵਾਲਾ ਕਹਿੰਦਾ ਨਹੀਂ ਮੈਂ ਇੱਕ ਵਾਰੀ ਆਲਰੇਡੀ ਸੁਣ ਲਿਆ, ਫੇਰ ਉੱਪਰ ਜਾ ਹਨਾ। ਸੋ ਜਿਹੜਾ ਆਹ ਵਾਲਾ ਕੇਸ ਆ, ਇਹ ਵਾਲੇ ਜਿਹੜੇ ਤੁਸੀਂ ਸਿਨੈਰੀਓ 'ਚ ਫਸਦੇ ਆ, ਠੀਕ ਆ, ਉਹਨਾਂ ਗੱਲ ਨੂੰ ਸਬਰ ਰੱਖਿਓ, ਧਿਆਨ ਨਾਲ ਸੁਣਿਓ। ਇਹਨੂੰ ਇਸ ਕੇਸ ਦੇ ਵਿੱਚ ਕੀ ਹੈ ਕਿ ਜੇ ਤੁਸੀਂ ਆਹ ਵਾਲੇ ਪੈਟਰਨ 'ਚ ਫਸ ਜਾਂਦੇ ਆ, ਉਹਨੂੰ ਸੁਣਿਆ ਕਰੋ ਭਾਈ, ਵਕੀਲ ਕੀ ਕਹਿ ਰਿਹਾ ਤੁਹਾਡਾ, ਕਿਹਦਾ ਪੰਗਾ। ਏਦਾਂ ਨਹੀਂ ਯਾਰ ਪਤਾ ਨਹੀਂ ਵਕੀਲ ਕੀ ਮਾੜਾ ਕਰਦਾ ਹੋਣਾ, ਮੈਨੂੰ ਤਾਂ ਸਮਝ ਕੋਈ ਨਹੀਂ ਆਉਂਦੀ, ਵਕੀਲ ਨੇ ਕੁਝ ਗਲਤ ਕਰਤਾ ਹੋਣਾ। ਜੇ ਤੁਹਾਡਾ ਥੱਲੋਂ ਕੇਸ ਉੱਪਰ ਗਿਆ, ਜੱਜ ਨੇ ਧੱਕੇ ਨਾਲ ਡਿਸਮਿਸ ਕਰਤਾ, ਵਾਪਸ ਥੱਲੇ ਆਇਆ, ਅਸਾਈਲਮ ਆਫਿਸ ਕਹਿ ਰਿਹਾ ਕਿ ਨਹੀਂ ਮੈਂ ਸੁਣਨਾ ਕੋਈ ਨਹੀਂ, ਫਿਰ ਦੁਬਾਰਾ ਤੁਹਾਡਾ ਕੇਸ ਜਿਹੜਾ ਵਾਪਸ ਉਹਨਾਂ ਨੇ ਉੱਪਰ ਭੇਜਣਾ। ਠੀਕ ਹੈ ਜੱਜ ਕੋ। ਠੀਕ ਹੈ, ਤਾਂ ਇਹ ਤੁਹਾਡੇ ਨਾਲ ਹੋਣਾ ਹੀ ਹੋਣਾ ਵਾ। ਇਹਨੂੰ ਸਮਝਣਾ ਵਾ। ਇੱਕ ਬੰਦੇ ਨਾਲ ਕੱਲ, ਹੁਣ ਇਹਨੂੰ ਸਾਰਿਆਂ ਨੂੰ ਡਿਸਕਸ ਕਰਨ ਦਾ ਕੀ ਸੀਗਾ, ਇੱਕ ਬੰਦੇ ਨਾਲ ਕੱਲ ਉਹਦੀ ਫਿਆਂਸੇ ਨਾਲ ਬਹਿਸ ਹੋ ਗਈ ਸਾਡੀ,
ਉਹਨੇ ਅੱਛਾ। ਸਾਡੇ ਸਟਾਫ ਦਾ ਸਿਰ ਖਾ ਲਿਆ 1 ਹਫ਼ਤੇ ਪੂਰਾ। ਪੂਰਾ ਬੜੀ ਰੂਡ ਜਿਹੀ ਲੇਡੀ ਸੀਗੀ, ਕੋਈ ਲੈਣਾ ਦੇਣਾ ਨਹੀਂ, ਇੱਥੇ ਦੀ ਸ਼ਾਇਦ ਜੰਮਪਲ ਸੀਗੀ। ਬੰਦੇ ਦਾ ਕੇਸ-ਕੂਸ ਬਣਾਇਆ ਸਾਰਾ, ਪੂਰਾ ਤਿਆਰ ਕੀਤਾ, ਫਾਈਲਾਂ ਸਬਮਿਟ ਕੀਤੀਆਂ। ਜੱਜ ਜਿਹੜੀ ਸਰਕਾਰੀ ਵਕੀਲ ਸੀਗੀ, ਸਰਕਾਰੀ ਵਕੀਲ ਨੇ ਪਹਿਲਾਂ ਹੀ ਚਿੱਠੀ ਪਾ ਦਿੱਤੀ ਉਹਨੂੰ ਕਿ ਕੇਸ ਇਹਦਾ ਡਿਸਮਿਸ ਕਰ ਦੇਣਾ, ਪੀਡੀ ਪੀਡੀ। ਦਾ ਨਹੀਂ ਆ। ਉਹਨੂੰ ਆਪਾਂ ਅਪੋਜ਼ ਕੀਤਾ ਕਿ ਨਹੀਂ, ਆਪਾਂ ਇਹਨੂੰ ਅਪੋਜ਼ ਕਰਦੇ ਹਾਂ, ਆਪਾਂ ਕੇਸ ਲੜਨਾ। ਹੂੰ। ਜੱਜ ਦਾ ਫੈਸਲਾ ਆਇਆ ਕਿ ਸਰਕਾਰੀ ਵਕੀਲ ਦੀ ਸੋਲ ਅਥਾਰਟੀ ਆ ਤੇ ਮੈਂ ਉਹਦੀ ਮੋਸ਼ਨ ਜਿਹੜੀ ਗ੍ਰਾਂਟ ਕਰਦਾ, ਬੰਦੇ ਦਾ ਕੇਸ ਡਿਸਮਿਸ ਹੋ ਗਿਆ। ਹੂੰ। ਇਹ ਬੰਦੇ ਨੂੰ ਸਮਝਾਇਆ 2 3 4 ਵਾਰੀ, 5 ਵਾਰੀ, 6 ਵਾਰੀ। ਹੂੰ। ਉਹਦੀ ਜੀ ਫਿਆਂਸੇ ਸੀਗੀ ਯੂਐਸ ਸਿਟੀਜ਼ਨ, ਕੋਈ ਬੋਲਣ ਦੀ ਅਕਲ ਨਹੀਂ, ਕੁਛ ਨਹੀਂ। ਸਟਾਫ ਨੂੰ ਜੀ ਤੁਸੀਂ ਏਦਾਂ ਵਾ, ਤੁਸੀਂ ਨੌਕਰ ਆ ਤੁਹਾਨੂੰ। ਉਹ ਕਹਿੰਦੀ ਪੈਸੇ ਨਾ ਮੈਨੂੰ ਰੀਫੰਡ ਚਾਹੀਦੇ ਆ, ਹੂੰ। ਪੂਰੀ ਹੂੰ। ਜਿੰਨੀ ਦਿੱਤੀ ਆ। ਤੇ ਫਿਰ ਮੈਂ ਬੰਦੇ ਨੂੰ ਲਾਇਆ, ਬੰਦੇ ਨੂੰ ਸਮਝਾਇਆ ਕਿ ਯਾਰ ਤੇਰਾ ਏਦਾਂ ਆਹ ਚੀਜ਼ ਹੋਈ ਆ, ਪੀਡੀ ਹੋਈ ਆ। ਉਹਦਾ ਹੁਣ ਮੈਨੂੰ ਪਤਾ ਨਹੀਂ ਕਿ ਸਮਝਣ ਦੀ ਜਾਂ ਕੋਸ਼ਿਸ਼ ਨਹੀਂ ਕਰ ਰਿਹਾ, ਜਾਂ ਕਈ ਵਾਰੀ ਬੰਦਾ ਉਦਾਂ ਹੀ ਘੁੱਗੂ ਜਿਹਾ ਬਣ ਜਾਂਦਾ ਕਿ ਚੱਲ ਫਿਆਂਸੇ ਹੋ। ਤੇ ਮੈਂ ਕਿਹਾ ਇਹ ਕਰ ਲੈ, ਤੇਰੀ ਫਿਆਂਸੇ ਨਾਲ ਮੈਂ ਕੋਈ ਗੱਲ-ਗੁੱਲ ਨਹੀਂ ਕਰਨੀ, ਸਾਡੀ ਕਲਾਇੰਟ ਨਹੀਂ ਹੈਗੀ, ਸਾਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ। ਠੀਕ ਹੈ। ਹੂੰ। ਉਹ ਪਰ ਫਿਆਂਸੇ ਕਈ ਵਾਰੀ ਏਦਾਂ ਹੁੰਦਾ ਕਿ ਬੰਦੇ ਨੂੰ ਲੱਗਦਾ ਕਿ ਪਤਾ ਨਹੀਂ ਕੀ ਤੀਸ-ਮਾਰ ਖਾਂ ਸ਼ੈਅ ਆ, ਜਿਹੜਾ ਕਿ ਕਿਸੇ ਨੂੰ ਵੀ ਫ਼ੋਨ ਕਰਕੇ ਅੱਗੋਂ ਜੋ ਮਰਜ਼ੀ ਬੁਰਾ-ਭਲਾ ਬੋਲ ਦੇਣਾ। ਤੇ ਕੱਲ ਫਿਰ ਮੇਰੀ ਉਹ ਨਾਲ ਗੱਲ ਹੋਈ ਤੇ ਫਿਰ ਉਹੀ ਕਿ ਭਾਜੀ ਕੀ ਹੁੰਦਾ, ਏਦਾਂ ਕੀ ਹੁੰਦਾ, ਓਦਾਂ ਕੀ ਹੁੰਦਾ, ਬਿਨਾਂ ਮਤਲਬ ਦੇ ਬਹਿਸ ਪਈ। ਤੇ ਮੈਂ ਕਿਹਾ ਤੇਰੇ ਨਾਲ ਆਪਣਾ ਬਣਦਾ ਹੀ ਨਹੀਂ ਗੱਲ ਕਰਨ ਦਾ। ਉਹਨਾਂ ਜਿਹੜੀ ਵਿੱਚ ਵਿਚਾਲਾ ਜਿਹੜਾ ਕਈ ਵਾਰੀ ਵਿਚੋਲਾ ਪਵਾਇਆ ਹੁੰਦਾ ਨਾ, ਏਦਾਂ ਬੰਦੇ ਨੂੰ ਵੀ ਮੈਂ ਕਿਹਾ ਤੈਨੂੰ ਦੇਖ, ਤੇਰਾ ਆਹ ਚੀਜ਼ ਹੋਈ ਆ, ਤੂੰ ਸਮਝ ਲੈ। ਤੇ ਕਈ ਵਾਰੀ ਬੰਦਾ ਕੀ ਹੁੰਦਾ ਕਿ ਆਪਣੇ ਕੇਸ ਦੀ ਵਾਗਡੋਰ ਜਿਹੜੀ ਵਿੱਚ ਵਿਚਾਰੇ ਵਿਚੋਲੇ ਨੂੰ ਦੇ ਦਿੰਦਾ। ਜਿਹੜਾ ਵਿਚੋਲਾ ਹੁੰਦਾ ਉਹਨੂੰ ਪਹਿਲਾਂ ਤਾਂ ਏਦਾਂ ਕਿ ਇੱਕ ਹੁੰਦੀ ਆ ਆਰਗੂਮੈਂਟ, ਇੱਕ ਹੁੰਦੀ ਆ ਡਿਸਕਸ਼ਨ। ਇਹ ਹੂੰ। ਦੋਨਾਂ ਚੀਜ਼ਾਂ 'ਚ ਫ਼ਰਕ ਹੁੰਦਾ। ਜਿਹੜੀ ਹੂੰ। ਡਿਸਕਸ਼ਨ ਹੁੰਦੀ ਆ ਉਹ ਹੁੰਦਾ ਕਿ ਕੀ ਹੋਇਆ? ਉਹਦੇ ਵਿੱਚ ਵਕੀਲ ਫਿਰ ਤੁਹਾਨੂੰ ਆਪਣੇ ਪਹਿਲੂ ਸਮਝਾਉਂਦਾ। ਸੋ ਇਹ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਹਰੇਕ ਬੰਦੇ ਨੂੰ ਪਤਾ ਹੋਣਾ ਕਿ ਕਿਹੜੀ ਚੀਜ਼ ਦੀ ਮੈਂ ਗੱਲ ਕਰਦਾ। ਹਰੇਕ ਬਿਜ਼ਨਸ ਓਨਰ ਨੂੰ ਪਤਾ। ਕਈ ਵਾਰੀ ਤੁਹਾਨੂੰ ਜਿਹੜਾ ਬੰਦੇ ਨੇ ਫ਼ੋਨ ਕਰਨਾ, ਜਿੱਦਾਂ ਹੁਣ ਇਹਦੀ ਪਹਿਲਾਂ ਹੀ ਉਹਨੇ ਕਹਿ ਦਿੱਤੀ ਸੀ ਕਿ ਮੈਨੂੰ ਫੀਸ ਵਾਪਸ ਚਾਹੀਦੀ ਆ, ਮੈਂ ਕਹਿੰਦੀ ਮੈਂ ਲਾਅ ਸੂਟ ਕਰ ਦੇਣਾ। ਮੈਂ ਕਿਹਾ ਕਰ ਲਾ ਜਿਹੜਾ ਤੂੰ ਲਾਅ ਸੂਟ ਕਰਨਾ। ਹੂੰ। ਤੇ ਕਹਿੰਦੀ ਉਹਨੂੰ ਮੈਂ ਦੱਸਿਆ ਕਿ ਬਈ ਆਹ ਜਿਹੜੀ ਚੀਜ਼ ਹੈਗੀ ਆ, ਡਿਸਮਿਸ ਹੋ ਗਿਆ, ਆਹ ਲਾਅ ਕਹਿੰਦਾ ਤੇਰੇ ਸਾਹਮਣੇ ਮੋਸ਼ਨਾਂ ਵਾ। ਤੇ ਬੰਦਾ ਕਹਿੰਦਾ ਨਹੀਂ ਮੈਂ ਨਾ ਸੁਣਨਾ ਨਹੀਂ ਕਿ ਕੀ ਕਹਿ ਰਿਹਾ, ਕਿ ਮੇਰਾ ਕੇਸ ਡਿਸਮਿਸ ਕਿਉਂ ਹੋ ਗਿਆ? ਮੈਂ ਕਿਹਾ ਤੇਰਾ ਇਕੱਲੇ ਦਾ ਥੋੜ੍ਹਾ ਨਾ ਹੁਣ ਡਿਸਮਿਸ ਹੋਇਆ, ਇਹ ਤਾਂ ਸਾਰੀ ਜਿੰਨਾ ਮਰਜ਼ੀ ਧੱਕਾ ਜਿਹੜਾ ਹੋ ਸਕਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਐਕਸਪਲੇਨੇਸ਼ਨ ਆ ਨਾ ਭਾਈ ਉਹਨੂੰ ਸੁਣੋ। ਵਿਚੋਲੇ ਨੂੰ ਜੇ ਵਿੱਚ ਨਾ ਤਾਂ ਪਵਾਓ ਜੇ ਵਿਚੋਲਾ ਤੁਹਾਡੇ ਲਈ ਹੈਲਪਫੁਲ ਹੈਗਾ। ਕਈ ਵਾਰੀ ਵਿਚੋਲਾ ਲੋਕਾਂ ਦਾ ਏਦਾਂ ਦਾ ਵੀ ਗਿਆ ਕਿ ਕਲਾਇੰਟ ਨਾ ਫਿਰ ਬਾਅਦ ਚ ਕਾਲ ਕਰਦੇ ਕਿ ਯਾਰ ਭਾਜੀ ਵਿਚੋਲੇ ਦੇ ਆਖੇ ਲੱਗ ਗਏ, ਵਿੱਚ ਵਿਚਾਲੇ ਉਹਨੇ ਫਸਾਤਾ, ਕਿਸੇ ਹੋਰ ਲਾਇਰ ਕੋਲ ਲੈ ਗਏ, ਫਿਰ ਵਾਪਸ ਸਾਲ ਬਾਅਦ ਮੁੜ ਘੁੜ ਕੇ ਫਿਰ ਦੁਬਾਰਾ ਆਪਣੇ ਕੋਲ ਵਾਪਸ ਆਏ ਹਨਾ। ਸੋ ਏਦਾਂ ਕਿ ਸਾਡੀ ਇੰਟੈਂਸ਼ਨ ਜਿਹੜੀ ਉਹਦੇ ਵਿੱਚ ਬੈਸਟ ਇੰਟੈਂਸ਼ਨ ਹੁੰਦੀ ਆ ਬੰਦੇ ਦੇ ਲਈ, ਕੰਮ ਕਰਨ ਦੇ ਲਈ। ਪਰ ਏਦਾਂ ਉਹਨੂੰ 1 ਵਾਰੀ, 2 ਵਾਰੀ, 3 ਵਾਰੀ ਸਮਝਾਇਆ ਜਾ ਸਕਦਾ ਹੈਗਾ। ਆਰਗੂਮੈਂਟ ਕਰਨ ਦਾ ਆਪਣਾ ਮੂਡ ਕੋਈ ਨਹੀਂ ਹੈਗਾ। ਆਰਗੂਮੈਂਟ ਜਿਹੜੀ ਆ ਉਹ ਸਿਰਫ ਜੱਜ ਨਾਲ ਹੀ ਹੋਣੀ ਹੈ। ਕਲਾਇੰਟ ਨਾਲ ਸਿਰਫ ਡਿਸਕਸ਼ਨ ਹੋ ਸਕਦੀ ਆ। ਤੇ ਜਿੰਨੀ ਆਰਾਮ ਨਾਲ, ਪਿਆਰ ਨਾਲ ਡਿਸਕਸ਼ਨ ਹੋਵੇ ਓਨਾ ਵਧੀਆ। ਸੋ ਇਹ ਜਿਹੜਾ ਹੈਗਾ ਸਿੰਪਲ ਸਿੱਧਾ ਜਿਹਾ ਮੈਸੇਜ ਆ ਨਾ, ਲੀਗਲ ਕੰਮ ਆ, ਟੈਨਸ਼ਨਾਂ ਉੱਤੇ 36 ਆ। ਸਿਸਟਮ ਦੇ ਵਿੱਚ ਰਸ਼ ਲੱਗਿਆ ਪਿਆ ਹਨਾ। ਤੇ ਜਿੰਨੀ ਆਪਣੇ ਵੱਲੋਂ ਟੈਕਨੀਕਲ ਤੋਂ ਟੈਕਨੀਕਲ ਕੇਸ ਹੁੰਦਾ ਉਹ ਫੜੀਦਾ, ਮਿਹਨਤ ਕਰੀਦੀ ਆ, ਰਿਜ਼ਲਟ ਲਿਆ ਕੇ ਦੇਈਦੇ ਆ, ਰਿਜ਼ਲਟ ਸਾਡੇ ਬੋਲਦੇ ਆ ਹਨਾ। ਉਸ ਤੋਂ ਇਲਾਵਾ ਹੋਰ ਕੁਛ ਕਿਸੇ ਨੂੰ ਜਸਟੀਫਾਈ ਕਰਨ ਦੀ ਲੋੜ ਹੀ ਨਹੀਂ ਮੈਨੂੰ। ਹੂੰ। ਤੇ ਹੂੰ। ਚੋਲੇ-ਵਿਚੂਲੇ ਨਹੀਂ ਪਵਾਉਣੇ ਕੋਈ ਵੀ ਵਿੱਚ, ਸਿੱਧੇ ਡਾਇਰੈਕਟ ਗੱਲ ਕਰੋ। ਪੰਜਾਬੀ ਸਪੀਕਿੰਗ ਹੈਗੇ ਆ, ਪੰਜਾਬੀ ਤੁਹਾਨੂੰ ਜਿੱਥੇ ਨਹੀਂ ਸਮਝ 20 ਵਾਰੀ ਪੁੱਛੋ। ਠੀਕ ਹੈ, ਠੀਕ ਹੈ। ਤੇ ਸੋ ਜਾਣ ਲੱਗੇ ਕਹਿੰਦੀ ਏਦਾਂ ਰੇਸਿਸਟ ਜਿਹਾ ਕਮੈਂਟ ਪਾ ਕੇ ਗਈ ਨਾ, ਕਹਿੰਦੀ ਯੂ ਕਹਿੰਦੀ ਬਰਾਊਨ ਪੀਪਲ ਏਦਾਂ ਕਰਕੇ ਗਈ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੇਰੀ ਲਾਈਨ ਰਿਕਾਰਡਡ ਆ, ਮੈਂ ਰਿਕਾਰਡ ਕਰ ਲਿਆ। ਤੇ ਫਿਰ ਭੱਜ ਗਈ, ਕੱਟ ਗਈ ਫੋਨ। ਹੂੰ। ਤੇ ਹੂੰ। ਮੈਂ ਕਿਹਾ ਜਿਹੜਾ ਡੇਟ ਕਰਦੀ ਆ ਉਹ ਵੀ ਤਾਂ ਬਰਾਊਨ ਹੀ ਮੁੰਡਾ ਵਾ। ਮੈਂ ਕਿਹਾ ਤੂੰ ਕਾਹਦੇ ਮੁੰਡ ਜੇ ਪਾ ਕੇ ਉਹ ਕਰਕੇ ਚੱਲ ਗਈ। ਮੈਂ ਕਿਹਾ ਲੈ, ਮੈਂ ਕਿਹਾ ਤੇਰੀ ਮੈਂਟੈਲਿਟੀ ਸ਼ੁਰੂ ਤੋਂ ਹੀ ਜੇ ਇਹ ਸੀਗੀ ਕਿ ਇਹਨੂੰ ਕਈਆਂ ਨੂੰ ਜਿੱਦਾਂ ਏਦਾਂ ਲੱਗਦਾ ਕਿ ਪਤਾ ਨਹੀਂ, ਇੰਡੀਅਨ ਬੰਦੇ ਵੀ ਕਿਸੇ ਨੇ ਏਦਾਂ ਕਿਹਾ ਕਿ ਨਹੀਂ ਬਈ ਮੈਂ ਦੇਸੀ ਕੋਲ ਨਹੀਂ ਜਾਣਾ, ਦੇਸੀ ਬੰਦਾ ਨਾ ਪਤਾ ਨਹੀਂ ਵਕੀਲ ਆ ਉਹ ਆ। ਸੋ ਏਦਾਂ ਕਿ ਦੇਸੀ ਭਾਈ ਇਹ ਉਹ ਵਾਲਾ ਹੁਣ ਕੰਮ ਨਹੀਂ ਹੈਗਾ, ਇਹ ਘੱਟ-ਘੁੱਟ ਕੋਈ ਕਿਸੇ ਤੋਂ ਨਹੀਂ। ਹੁਣ ਦੇਸੀ ਵੀ ਮਿਹਨਤ ਕਰਕੇ ਉੱਥੇ ਤੱਕ ਆਉਂਦੇ ਆ। ਬਿਲਕੁਲ, ਸੋ ਬਿਲਕੁਲ ਸਹੀ ਅੱਗੋਂ ਗੱਲ। ਵਾਲਾ ਕਮੈਂਟ ਕੋਈ ਨਹੀਂ। ਇਹ ਤਾਂ ਕੰਪੀਟੈਂਸ ਕੋਈ ਰੰਗ ਦੇਖ ਕੇ ਥੋੜ੍ਹੇ ਨਾ ਬੰਦੇ ਨੂੰ ਆਉਂਦੀ ਹੈ। ਤੇ ਕਈ ਹੁਣ ਕਲਾਇੰਟ ਵੀ ਏਦਾਂ ਦੇ, ਉਹ ਕਹਿੰਦੇ ਭਾਜੀ ਰਿਸ਼ਤੇਦਾਰ ਨੇ ਕਿਹਾ ਸੀ ਏਦਾਂ, ਨਹੀਂ ਜੀ ਦੇਸੀ ਬੰਦੇ ਕੋਲ ਕੇਸ ਨਹੀਂ ਲਾਣਾ, ਦੂਜੇ ਕੋਲ ਲਾਣਾ। ਫਿਰ ਵਾਪਸ ਕਿ ਪਤਾ ਨਹੀਂ ਭਾਜੀ ਕੀ ਆਇਆ ਉਦੋਂ, ਕਮਿਊਨੀਕੇਸ਼ਨ ਕੋਈ ਨਹੀਂ ਹੋਈ, ਗੈਪ ਟੁੱਟ ਗਿਆ ਏਦਾਂ। ਸੋ ਯਾਰ ਉਹ ਵਾਲੀ ਗੱਲ ਨਾ ਆਪਣੇ ਮਨ ਚੋਂ ਕੱਢ ਦਿਓ ਪਹਿਲਾਂ ਕਿ ਦੇਸੀ ਬੰਦਾ ਪਤਾ ਨਹੀਂ ਏਦਾਂ ਹੋਊਗਾ, ਓਦਾਂ ਹੋਊਗਾ। ਉਹ ਗੱਲਾਂ ਬਹੁਤ ਪੁਰਾਣੀਆਂ ਰਹਿ ਗਈਆਂ। ਰੇਸਿਜ਼ਮ ਜਿਹੜਾ ਕਈ ਵਾਰੀ ਤਾਂ ਕੀ ਹੈ ਕਿ ਦੂਜੇ ਰੰਗ ਰੂਪ ਵਾਲਾ ਬੰਦਾ ਚਲੋ ਉਹ ਤਾਂ ਕਰਦਾ, ਉਹਨੂੰ ਕੁੜੀ ਨੂੰ ਤਾਂ ਮੈਂ ਕਿਹਾ ਉਹ ਭੱਜ ਗਈ ਬਾਅਦ ਚ ਨਾ, ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਰਿਕਾਰਡ ਹੋ ਗਿਆ। ਹੂੰ। 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 ਤੇ ਉਸ ਤੋਂ ਬਾਅਦ ਤਾਂ ਬੋਲੀ ਨਹੀਂ, ਪਹਿਲਾਂ ਬੜਾ ਰੌਲਾ ਰੂਲਾ ਪਾਉਂਦੀ ਸੀ। ਮੈਂ ਕਿਹਾ
ਸੱਚ ਜਿਹੜਾ ਵਿੱਚ ਸਾਹਮਣੇ ਆ ਹੀ ਜਾਂਦਾ ਹੈ ਨਾ, ਬੰਦੇ ਦਾ ਸੋਚ ਜਿਹੜੀ ਆ। ਤੇ ਇੱਕ ਹੁੰਦਾ ਰਿਵਰਸ ਰੇਸਿਜ਼ਮ, ਕਿ ਜਿਹੜਾ ਆਪਣਾ ਹੀ ਜਿਹੜਾ ਬੰਦਾ ਹੁੰਦਾ ਕਈ ਵਾਰੀ, ਉਹ ਵੀ ਕੀ ਹੁੰਦਾ ਕਿ ਉਹ ਵੀ ਆਖੇ ਲੱਗ ਕੇ ਦੂਜਿਆਂ ਦੇ ਇਦਾਂ ਕਰਨ ਲੱਗ ਪੈਂਦਾ। ਸੋ ਇਦਾਂ ਦੀ ਕੋਈ ਚੀਜ਼ ਨਹੀਂ ਹੈ। ਕੰਪੀਟੈਂਸ ਹੈ, ਕੋਈ ਰੰਗ ਦੇਖ ਕੇ ਨਹੀਂ ਬੰਦੇ ਨੂੰ ਆਉਂਦੀ ਹੈਗੀ। ਜੀ ਜੀ, ਬਿਲਕੁਲ। ਸੋ ਇਸ ਨੂੰ ਜੇ ਸਮਰਾਈਜ਼ ਕਰਨਾ ਹੋਵੇ, ਜਿਹੜਾ ਪੀੜੀ ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਕੀਤਾ ਆ, ਜਿਹੜਾ ਕਹਿ ਲਓ ਵੀ ਚੇਂਜ ਕੀਤਾ ਹੈ ਇਹਨਾਂ ਨੇ ਇਸ ਦੇ ਵਿੱਚ, ਵੀ ਜਦੋਂ ਪੀੜੀ ਮਿਲ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਕਿਹੜੀਆਂ ਚੀਜ਼ਾਂ ਨਾਲ ਫਾਈਲ ਕਰਨੀਆਂ ਆ, ਜਿੱਦਾਂ 589 ਦਾ ਕਿਹਾ, ਟਰਮੀਨੇਸ਼ਨ ਨੋਟਿਸ, 150 ਦਿਨ ਦੀ ਵੇਟ ਵਾਲਾ। ਜੇ ਤੁਸੀਂ ਇਸ ਨੂੰ ਸਮਰਾਈਜ਼ ਜਿਹੜਾ ਉਹ ਕਰਨਾ ਹੋਵੇ, ਵੀ ਜੇ ਕਿਸੇ ਨੂੰ ਪੀੜੀ ਮਿਲੀ ਆ ਤੇ ਹੁਣ ਇਹ ਪ੍ਰੋਸੈਸ ਕੀ ਹੋਣਾ ਹੈ, ਕੀ ਨਵੀਆਂ ਇੰਸਟਰਕਸ਼ਨਸ ਦੇ ਤਹਿਤ, ਜੇ ਤੁਸੀਂ ਇਸ ਨੂੰ ਸਮਰਾਈਜ਼ ਕਰ ਦਿਓ ਇੱਕ ਵਾਰੀ।